ਇਹ ਜਨਾਬ ਪਾਕਿस्तान ਦੇ ਵਿੱਚ ਤਰਕੀ रेलवे स्टेशन ਜਿਹਦੇ ਉੱਤੇ इंग्लिश उर्दू ਤੇ हिंदी ਦੇ ਵਿੱਚ ਲਿਖਿਆ है। ਤੁਸੀਂ ਜ਼ਰਾ ਮੈਨੂੰ पढ़ के दसना कि हिंदी च की लिखा है। अच्छा, ये जो उसका लगेज प्लेटफॉर्म है ना, उसका है नैरो गेज का प्लेटफॉर्म। इसके दूसरी साइड पर ब्रॉड गेज यानी बड़ी ट्रेन, और ये नैरो गेज की पटरी, डबल पटरी आज भी मौजूद है, ठीक है ना, लेकिन नाकाबिल इस्तेमाल। और ये इसका प्लेटफॉर्म है नैरो गेज का। एक टनल तो ट्रेन गुजर गई है तो दूसरी टनल 'ਚ ਜਾ ਰਹੀ ਹੈ, लेकिन कैमरे ਦੇ ਨਾਲ ਜ਼ੂਮ ਕਰਕੇ ਤੁਹਾਨੂੰ ਮੈਂ ਪਹਿਲੀ ਟਨਲ ਦੇ ਵਿੱਚੋਂ ਦੀ ਹੁੰਦਿਆਂ ਆਇਆ ਦੂਸਰੀ ਟਨਲ ਵੀ ਦਿਖਾ ਰਿਹਾ ਵਾਂ। ਤੇ ਚਲੋ ਜਨਾਬ ਚੱਲਦੇ ਹਾਂ ਸਟੇਸ਼ਨ ਵਾਲੀ ਸਾਈਡ ਤੇ ਵੀਡੀਓ ਕਰਦੇ ਹਾਂ ਸ਼ੁਰੂ। ਲੋ ਜੀ, ਇਹ ਸੁਰੰਗ, ਦੋ ਸੁਰੰਗਾਂ ਨਾਲ ਨੇ। ਜਦੋਂ ਟ੍ਰੇਨ ਲਾਹੌਰ ਤੋਂ ਰਾਵਲਪਿੰਡੀ ਨੂੰ ਜਾਂਦੀ ਹੈ ਤੇ ਰਸਤੇ 'ਚ ਆਉਂਦੀਆਂ ਨੇ। ਤੇ ਇਹ ਜਦੋਂ ਵੀ ਟ੍ਰੇਨ ਤੇ ਸਫ਼ਰ ਕੀਤਾ ਇਹ ਸੁਰੰਗਾਂ ਦੇ ਥੱਲੇੋਂ ਦੀ ਟ੍ਰੇਨ 'ਚ ਅਸੀਂ ਲੰਘੇ ਆ। ਲੇਕਿਨ ਅੱਜ ਇਹ ਕੋਸ਼ਿਸ਼ ਕੀਤੀ ਹੈ ਕਿ ਸੁਰੰਗਾਂ ਜਿਹੜੀਆਂ ਨੇ ਵੈਸੇ ਵੇਖ ਲਈਏ। ਫਿਰ ਗੱਡੀ ਪਾਰਕ ਕੀਤੀ ਹੈ ਤੇ ਔਰ ਇੱਥੋਂ ਦੀ ਇੱਕ ਟ੍ਰੇਨ ਵੀ ਆ ਰਹੀ ਸੀ, ਉਹ ਵੀ ਮੈਂ ਕਵਰ ਕਰ ਲਈਏ। ਬੜਾ ਅੱਛਾ ਲੱਗਾ ਜਨਾਬ, ਇੱਕ ਪੂਰਾ ਬੜਾ ਖੂਬਸੂਰਤ ਮਾਹੌਲ ਚਾਰੋਂ ਤਰਫ। ਹਾਂਜੀ, ਇਹ ਜਨਾਬ ਤੁਸੀਂ ਦੇਖ ਸਕਦੇ ਹੋ ਖੂਬਸੂਰਤ ਵਿਊ। ਇਹ ਤੁਸੀਂ ਜ਼ਰਾ ਮੈਨੂੰ ਪੜ੍ਹ ਕੇ ਦੱਸਣਾ ਕਿ ਹਿੰਦੀ 'ਚ ਕੀ ਲਿਖਿਆ ਹੈ। ਉੱਤੇ ਉਰਦੂ ਦੇ ਵਿੱਚ ਤਰਕੀ, ਇੰਗਲਿਸ਼ ਤਰਕੀ, ਤੇ ਇਹ ਜਨਾਬ ਪੱਥਰ ਦੇ ਵਿੱਚ ਅੰਗਰੇਜ਼ ਦੌਰ ਦਾ ਜਿਹੜਾ ਨਾ ਉਹ ਲਿਖਿਆ ਹੈ ਕੁਛ। ਇਹ ਕੀ ਹੈ ਤੇ ਦੂਸਰੀ ਸਾਈਡ ਤੇ ਕੀ ਹੈ, ਜ਼ਰਾ ਤੁਸੀਂ ਪੜ੍ਹ ਕੇ ਦੱਸਣਾ ਮੈਨੂੰ। ਤੇ ਇਹ ਜਨਾਬ ਵਿੱਚ ਉਰਦੂ ਦੇ ਵਿੱਚ ਵੀ ਇਹ ਪੱਥਰ ਦੇ ਵਿੱਚ ਕੱਟ ਕੇ ਨਾ ਤੇ ਤਰਕੀ ਇਹ ਉਰਦੂ 'ਚ ਲਿਖਿਆ, ਤੇ ਇਹ ਜਨਾਬ ਇਹਦੇ ਉੱਤੇ ਅੰਗਰੇਜ਼ੀ 'ਚ ਬਾਅਦ ਵਿੱਚ ਲਿਖਿਆ ਗਿਆ। ਤੇ ਇਹ ਵੀ ਜਨਾਬ ਤੁਸੀਂ ਦੇਖ ਸਕਦੇ ਹੋ ਇੰਗਲਿਸ਼ ਪੁਰਾਣਾ ਪਤਾ ਨਹੀਂ ਕੀ ਮਿਕਸ ਹੋ ਗਿਆ। ਅੱਜ ਦੀ ਬੜੀ ਦਿਲਚਸਪ ਮਜ਼ੇਦਾਰ ਵੀਡੀਓ ਹੈ, ਤੁਸੀਂ ਇਹਦੇ ਨਾਲ ਜੁੜਿਆ ਰਹਿਣਾ ਹੈ, ਪੂਰੀ ਵੇਖਣੀ ਹੈ, ਕਿਉਂਕਿ ਪਾਕਿਸਤਾਨ ਦਾ ਇੱਕ ਐਸਾ ਰੇਲਵੇ ਸਟੇਸ਼ਨ ਜਿੱਥੇ ਹਿੰਦੀ ਦੇ ਵਿੱਚ ਅੱਜ ਵੀ ਵਾਜ਼ਿਹ ਤੌਰ ਤੇ ਸਟੇਸ਼ਨ ਦਾ ਨਾਮ ਪੜਿਆ ਜਾ ਰਿਹਾ। ਔਰ ਇੰਤਹਾਈ ਖੂਬਸੂਰਤ ਮੁਕਾਮ, ਚਾਰੋਂ ਤਰਫ ਵੱਡੇ ਵੱਡੇ ਪਹਾੜਾਂ ਦੇ ਵਿੱਚ ਸਟੇਸ਼ਨ ਮੌਜੂਦ ਹੈਗਾ। ਤੁਹਾਨੂੰ ਦੱਸਦੇ ਸਾਰੀ ਦੀ ਤਫਸੀਲ। ਇਹ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਲੇਟਫਾਰਮ ਤੇ ਖਲੋ ਕੇ, ਤੇ ਇਹ ਜਨਾਬ ਇਹਦੀਆਂ 3 ਲਾਈਨਾਂ ਔਰ ਅੰਗਰੇਜ਼ ਦੌਰ ਦੀ ਤਕਰੀਬਨ 1885 ਦੀ ਬਿਲਡਿੰਗ ਜਿਹੜੀ ਹੈ ਨਾ ਪੱਥਰਾਂ ਨਾਲ ਬਣਾਈ, ਉਹ ਅੱਜ ਵੀ ਹੈ ਤੁਹਾਡੇ ਸਾਹਮਣੇ ਮੌਜੂਦ ਹੈ। ਤੇ ਇਹ ਪਲੇਟਫਾर्म ਦੇ ਉੱਤੇ ਜਿਹੜਾ ਇਹ ਕੈਬਨ ਹੈਗਾ सिग्नल और कांटा चेंज करने वाला। अस्सलाम वालेकुम, मैं इस वक्त मौजूद हूँ तरकी रेलवे स्टेशन। ये कहाँ पर वाक़या है और इसका जाना बैकग्राउंड क्या है, जल्दी से इस वीडियो में आपको मैं इसका पूरा छोटा सा व्लॉग दिखाता हूँ। वीडियो के साथ आपने जुड़े रहना है, ठीक है ना। ये वह स्टेशन है जिस पे ऊपर आज भी हिंदी जो है ना नुमाया तौर पर पढ़ी जा सकती है, वो भी आपको दिखाते हैं। यहाँ पर ब्रॉड गेज और नैरो गेज दोनों लाइनें हैं। चलें थोड़ी सी आपको झलक दिखाते हैं। बहुत ही खूबसूरत लोकेशन है इसकी, पहाड़ों के दामन में वाक़या, मेन लाइन पर लाहौर से जो रावलपिंडी का ट्रैक है वहाँ पर ये वाक़या है। अच्छा, ਇਹ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਜ਼ੂਮ ਕਰਕੇ ਬਕਰਾਲਾ ਰੇਲਵੇ ਸਟੇਸ਼ਨ, ਜਿਹੜਾ ਕਿ ਤਕਰੀਬਨ ਖਤਮ ਹੋ ਗਿਆ ਕਿਉਂਕਿ ਇੱਥੇ ਕੋਈ ਟ੍ਰੇਨ ਨਹੀਂ ਖੜੀ ਹੁੰਦੀ ਤੇ ਨਾ ਹੀ ਇੱਥੇ ਜਨਾਬ ਕ੍ਰਾਸਿੰਗ ਕਰਦੇ ਨੇ। ਇਸ ਤੋਂ ਅੱਗੇ ਹੈਗਾ ਤਰਕੀ ਰੇਲਵੇ ਸਟੇਸ਼ਨ, ਤੇ ਇਹ ਹੈਗਾ ਹੈ ਸੁਹਾਵੇ ਵਾਲਾ ਮੋੜ, ਜਿੱਥੇ ਕਾਲਾ ਪੁਲ ਵੀ ਹੈਗਾ ਹੈ ਇਸ ਸਾਈਡ ਤੇ ਟ੍ਰੇਨ ਇੱਥੋਂ ਇੱਕ ਲੰਘਣ ਲਈ ਹੈ। ਪਹਿਲਾਂ ਉਹ ਤੁਹਾਨੂੰ ਦਿਖਾ ਲਈਏ, ਉਸ ਤੋਂ ਬਾਅਦ ਚੱਲਦੇ ਹਾਂ ਤਰਕੀ ਰੇਲਵੇ ਸਟੇਸ਼ਨ ਤੇ। ਇਹ ਇੱਕ ਟ੍ਰੇਨ ਆ ਗਈ ਹੈ ਜਨਾਬ। ਇਹ ਟ੍ਰੇਨ ਹੁਣ ਉਹ ਜਿਹੜਾ ਕਾਲਾ ਪੁਲ ਹੈਗਾ ਇਹ ਜਿਹੜਾ ਮੌਜੂਦਾ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ, ਇੱਥੋਂ ਜਾ ਰਹੀ ਹੈ ਤੇ ਉਹਦੇ ਉੱਤੋਂ ਦੀ ਹੁਣ ਜਾ ਰਹੀ ਹੈ ਸੁਹਾਵੇ ਮੋੜ ਤੇ ਉੱਥੇ ਅਗਰ ਮੈਂ ਕੋਲ ਹੁੰਦਾ ਤੇ ਪੁਲ ਦੀ ਵੀਡੀਓ ਬੜੀ ਅੱਛੀ ਬਣ ਜਾਣੀ ਸੀ।
ਲੇਕਿਨ ਮੈਂ ਹੁਣ ਦੂਸਰੀ ਸਾਈਡ ਤੇ ਹੈਗਾ, ਮੈਂ ਇੱਥੋਂ ਇਹ ਮੋੜ ਦਾ ਵਿਊ ਲੈਣਾ ਸੀ। ਤੇ ਚਲੋ ਹੁਣ ਚੱਲਦੇ ਆ। ਇਸ ਦਾ ਅਗਲਾ ਸਟੇਸ਼ਨ ਹੈਗਾ ਬਿਲਕੁਲ ਪਹਾੜਾਂ ਦੇ ਦਾਮਨ ਦੇ ਵਿੱਚ ਖੂਬਸੂਰਤ ਸਟੇਸ਼ਨ ਤਰਕੀ। ਚਲੋ GT ਰੋਡ ਤੋਂ ਅਸੀਂ ਹੁਣ ਜਾ ਰਹੇ ਹਾਂ ਤਰਕੀ ਰੇਲਵੇ ਸਟੇਸ਼ਨ ਵਾਲੀ ਸਾਈਡ ਤੇ। ਇਹ ਛੋਟੀ ਜਿਹੀ ਤੰਗ ਸੜਕ ਜਾ ਰਹੀ ਹੈ। ਇਹ ਮੈਂ ਜ਼ਰਾ ਤੇਜ਼ ਕੈਮਰਾ ਕੀਤਾ ਹੈ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਇਹ ਸਾਰਾ ਉਜਾੜ ਰਸਤਾ ਹੈਗਾ ਔਰ ਸਟੇਸ਼ਨ ਬਿਲਕੁਲ ਪਹਾੜਾਂ ਦੇ ਦਾਮਨ ਦੇ ਵਿੱਚ। ਅਸੀਂ ਉੱਥੇ ਜਾ ਰਹੇ ਹਾਂ ਤੇ ਇਹ ਦੇਖਿਆ ਵੀ ਇਹ ਤਰਕੀ, ਠੀਕ ਹੈ ਜੀ। ਇਹ ਸਟੇਸ਼ਨ ਦਾ ਬੋਰਡ ਨਹੀਂ, ਇਹ 2 ਕਿਲੋਮੀਟਰ ਹਲੇ ਵੀ ਹੈਗਾ। ਤੁਸੀਂ ਦੇਖੀ ਜਾਓ ਕਿ ਬੜੀ ਖੂਬਸੂਰਤ ਛੋਟੀ ਜਿਹੀ ਸੜਕ ਹੈ। ਤੇ ਇੱਥੇ ਕਿਹੜੀ ਕੋਈ ਸਵਾਰੀ ਹੁੰਦੀ ਹੋਏਗੀ ਜਾਂ ਕਿਸ ਤਰ੍ਹਾਂ ਸਵਾਰੀ ਇੱਥੇ ਜਾਂਦੀ ਹੋਏਗੀ, ਠੀਕ ਹੈ ਨਾ। ਇਹ ਦੇਖ ਸਕਦੇ ਹੋ ਤੁਸੀਂ ਜ਼ਿਗ ਜ਼ੈਗ ਰੋਡ। ਔਰ ਇਹ ਹੁਣ ਅਸੀਂ ਚੜ੍ਹਾਈ ਚੜ੍ਹ ਰਹੇ ਹਾਂ ਪਹਾੜਾਂ ਵਾਲੀ ਸਾਈਡ ਨੂੰ। ਤੇ ਅੰਗਰੇਜ਼ ਨੇ ਕਿੱਥੇ ਕਿੱਥੇ ਪੂਰਾ ਇਨਫਰਾਸਟਰਕਚਰ ਵਿਛਾ ਛੜਿਆ ਦਾ, ਕਿਸ ਤਰ੍ਹਾਂ ਇੱਧਰ ਪਟਰੀਆਂ ਗਈਆਂ ਹੋਣਗੀਆਂ, ਟਰਾਂਸਪੋਰਟ ਔਰ ਸਟੇਸ਼ਨ ਬਣਾਏ ਗਏ ਹੋਣਗੇ। ਅਕਲ ਦੰਗ ਰਹਿ ਜਾਂਦੀ ਹੈ ਜੀ। ਗੋਰਾ ਬਣਾ ਗਿਆ ਤੇ ਸਾਡੇ ਕੋਲ ਸੰਭਾਲਿਆ ਵੀ ਨਹੀਂ ਜਾ ਰਿਹਾ। ਅਸੀਂ ਹੁਣ ਜਾ ਗਏ ਸਟੇਸ਼ਨ ਦੇ ਬਿਲਕੁਲ ਕਰੀਬ। ਲੈ ਜੀ, ਇੰਤਜ਼ਾਰ ਦੀਆਂ ਘੜੀਆਂ ਮੁੱਕ ਗਈਆਂ। ਵੈਲਕਮ ਟੂ ਤਰਕੀ ਰੇਲਵੇ ਸਟੇਸ਼ਨ। ਇਹ ਸਿਹਨ ਦੇ ਬੜਾ ਖੂਬਸੂਰਤ ਵੈਲਕਮ। ਇਹ ਉਹਦੀ ਪੁਰਾਣੀ ਇਮਾਰਤ ਦੇ ਸਾਹਮਣੇ ਲਿਖਿਆ ਹੈ। ਇਹ ਸਟੇਸ਼ਨ ਤੇ ਪੁਰਾਣਾ ਟਿਕਟ ਘਰ ਜਿੱਥੋਂ ਕਦੀ ਟਿਕਟਾਂ ਮਿਲਦੀਆਂ ਹੁੰਦੀਆਂ ਸਨ। ਹੁਣ ਅਰਸਾ ਦਰਾਜ਼ ਤੋਂ ਇੱਥੇ ਟ੍ਰੇਨ ਕੋਈ ਨਹੀਂ ਰੁਕਦੀ, ਪੈਸੇਂਜਰ ਵਾਸਤੇ ਕੋਈ ਨਹੀਂ ਰੁਕਦੀ। ਅਗਰ ਕੋਈ ਰੁਕਦੀ ਵੀ ਹੈ ਤੇ ਉਹ ਸਿਰਫ ਕ੍ਰਾਸਿੰਗ ਵਾਸਤੇ। ਤੇ ਇਹ ਜਨਾਬ ਗੋਰੇ ਦੀ ਨਿਸ਼ਾਨੀ ਹੈ ਜੀ। ਅੱਜ ਵੀ ਖੂਬਸੂਰਤ ਇਹ ਟਿਕਟ ਘਰ। ਔਰ ਇਹ ਦਰਵਾਜ਼ੇ ਨੇ ਜਿਹੜੇ ਬਰਾਮਦੇ ਨੇ ਉਹਨਾਂ ਦੇ, ਕੋਈ ਇਹਨਾਂ ਨੂੰ ਉਹ ਨਹੀਂ ਲੱਗਾ, ਕੋਈ ਵੈਲਡਿੰਗ ਵਗੈਰਾ ਨਹੀਂ ਹੈ। ਲੱਕੜੀ ਦੇ ਸਾਦੇ ਫਟੀਆਂ ਵਾਲੇ ਦਰਵਾਜ਼ੇ। ਔਰ ਇਹ ਵੀ ਜਨਾਬ ਉਦੋਂ ਦੇ ਹੀ ਨੇ ਜਦੋਂ ਦਾ ਇਹ ਇਮਾਰਤ ਬਣਾਈ ਗਈ ਸੀ 1885 ਦੇ ਵਿੱਚ ਤਕਰੀਬਨ। ਅਸੀਂ ਹਰੇ ਪਲੇਟਫਾਰਮ ਵਾਲੀ ਸਾਈਡ 'ਤੇ ਜਾਣਾ, ਲੇਕਿਨ ਇਹ ਵੇਖ ਲਈਏ ਨਾ ਕਿ ਦਰਵਾਜ਼ਾ ਕਿਆ ਕੁੰਡਾ ਹਲੇ ਵੀ ਬੰਦ ਹੁੰਦਾ। ਇਹ ਦੇਖੋ, ਇਹ ਜਨਾਬ ਬਰਾਮਦੇ ਤੋਂ ਪਲੇਟਫਾਰਮ ਆਉਣ ਵਾਸਤੇ ਇਹ ਜਨਾਬ ਲੱਗਿਆ ਦਾ ਕੁੰਡਾ ਔਰ ਦਰਵਾਜ਼ਾ। ਇਹ ਠੀਕ ਹੈ ਜੀ, ਮਾਰ ਛੜਿਆ ਕੁੰਡਾ ਜਿੰਨਾ ਸਾਡੇ ਕੋਲ ਵੱਜ ਸਕਿਆ, ਠੀਕ ਹੈ। ਚਲੋ ਅਸੀਂ ਹੁਣ ਤੁਹਾਨੂੰ ਦਿਖਾ ਲਿਆ ਪਲੇਟਫਾਰਮ। ਤੇ ਇਹ ਸੱਚ ਸਾਨੂੰ ਬਰਾਮਦਾ ਇੱਕ ਨਜ਼ਰ ਆਇਆ, ਵਾਹ ਜੀ ਵਾਹ। ਅੱਛਾ, ਇਹ ਜਨਾਬ ਲੱਕੜੀ ਦੀਆਂ ਜਾਲੀਆਂ ਬਣੀਆਂ ਨੇ ਔਰ ਇਹ ਛੱਤਾਂ ਦੇਖੋ ਬਰਾਮਦਿਆਂ ਦੀਆਂ, ਜਿਸ ਤਰ੍ਹਾਂ ਰੇਲਵੇ ਦੇ ਗਾਰਡਰ ਨੇ ਨਾ ਉਹਨਾਂ ਦੀਆਂ ਬਣੀਆਂ ਨੇ। ਤੇ ਇਹ ਐਮਰਜੈਂਸੀ ਫਾਇਰ ਬ੍ਰਿਗੇਡ ਯਾਨੀ ਅੱਗ ਬੁਝਾਉਣ ਵਾਲੀਆਂ ਬਾਲਟੀਆਂ। ਤਰਕੀ ਰੇਲਵੇ ਸਟੇਸ਼ਨ ਦੇ ਇਹ ਵਾਹ ਦਰਖਤ ਹੈ ਜਿਹੜਾ ਕਿ ਬਹੁਤ ਪੁਰਾਣਾ ਹੈ। ਬਲਕਿ ਕਿਹਾ ਜਾਂਦਾ ਹੈ ਕਿ ਇਹ ਜਦੋਂ ਸਟੇਸ਼ਨ ਬਣਾਇਆ ਗਿਆ ਸੀ ਉਦੋਂ ਹੀ ਸਮਝ ਲਓ ਕਿ ਇਹ ਦਰਖਤ ਹੈਗਾ ਏ। ਇਹ ਪਤਾ ਨਹੀਂ ਕਾਹਦਾ ਦਰਖਤ ਹੈ, ਲੇਕਿਨ ਇਹ ਬਿਲਕੁਲ ਜਨਾਬ ਹੁਣ ਇੱਕ ਢਾਂਚਾ ਹੀ ਬਣਿਆ। ਇਹ ਦੇਖਿਆ ਨਾ ਬੋਰਡ ਵੀ ਲੱਗਿਆ ਇਹਦਾ ਤਰਕੀ ਦਾ, ਇਹ ਵਾਲਾ, ਜਿਹਦੇ ਉੱਤੇ ਉਰਦੂ, ਇੰਗਲਿਸ਼ ਤੇ ਹਿੰਦੀ ਦੇ 'ਚ ਲਿਖਿਆ, ਜਿਹੜਾ ਤੁਹਾਨੂੰ ਮੈਂ ਪਹਿਲੇ ਦਿਖਾ ਚੁੱਕਿਆ ਵਾਂ, ਠੀਕ ਹੈ ਨਾ। ਤੇ ਇਹ ਮਾਲ ਗੱਡੀ ਦੀਆਂ ਲਾਈਨਾਂ। ਤੇ ਮਾਲ ਗੱਡੀ ਦਾ ਜਿਹੜਾ ਨਾ ਇਹ ਹੈਗਾ ਐਂਡ, ਲੈਫਟ ਐਂਡ, ਜਿੱਥੇ ਜਾ ਕੇ ਮਾਲ ਗੱਡੀ ਖੜੀ ਹੋ ਜਾਂਦੀ ਸੀ। ਤੇ ਇਹ ਪਲੇਟਫਾਰਮ ਜਿੱਥੇ ਸਮਾਨ ਦੀ ਲੋਡਿੰਗ ਅਨਲੋਡਿੰਗ ਕੀ ਜਾਂਦੀ ਹੁੰਦੀ ਸੀ। ਤੇ ਇਹ ਮਾਲ ਗੱਡੀ ਦਾ ਜਿਹੜਾ ਨਾ ਇਹ ਟਰੈਕ ਹੈਗਾ, ਜਿਹੜਾ ਹੁਣ ਬਿਲਕੁਲ ਮੌਜੂਦ ਤੇ ਹੈ ਲੇਕਿਨ ਨਾਕਾਬਲੇ ਇਸਤੇਮਾਲ ਹੈ। ਮਾਲ ਗੱਡੀ ਹੈ ਨਹੀਂ ਇੱਥੇ ਕੋਈ ਵੀ। ਇਸ ਪਲੇਟਫਾਰਮ ਜਿਹੜਾ ਮਾਲ ਗੱਡੀ ਦਾ ਨਾ, ਇਹਦੇ 'ਤੇ ਹੈਗੀ ਨਾ ਬਰੋਡ ਗੇਜ ਦੀ ਲਾਈਨ, ਯਾਨੀ ਕਿ ਜਿਹੜੀ ਕਿ ਚੌੜੀ ਹੈਗੀ ਹੈ, ਜਿਹੜੀ ਨਾਰਮਲ ਹੈ। ਦੂਸਰੀ ਸਾਈਡ 'ਤੇ ਨੈਰੋ ਗੇਜ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ। ਨੈਰੋ ਗੇਜ ਕਹਿੰਦੇ ਨੇ 2.5 ਫੁੱਟ ਦੀ ਲਾਈਨ ਹੁੰਦੀ ਹੈ, 2.5 ਫੁੱਟ ਚੜਾਈ ਹੁੰਦੀ ਹੈ ਉਹਦੇ 'ਤੇ। ਤੇ ਉਹ ਵੀ ਜਨਾਬ ਟਰਾਂਸਪੋਰਟੇਸ਼ਨ ਵਾਸਤੇ, ਸਮਾਨ ਦੀ ਤਰਸੀਲ ਵਾਸਤੇ ਉਹ ਬਣਾਈ ਗਈ ਸੀ। ਇਹ ਤੁਸੀਂ ਦੇਖ ਸਕਦੇ ਹੋ। ਇਹ ਵੀ ਜਨਾਬ ਉਸੇ ਤਰ੍ਹਾਂ ਹੀ ਅਸਲੀ ਹਾਲਤ 'ਚ ਮੌਜੂਦ ਹੈਗੀ ਹੈ। ਇਹ ਦੇਖੋ ਨਾ, ਇਸ ਸਾਈਡ 'ਤੇ ਤਾਂ ਪਲੇਟਫਾਰਮ ਹੀ ਹੈ, ਠੀਕ ਹੈ। ਤੇ ਸਾਹਮਣੇ ਅੱਗੇ ਇਹ ਪਟਰੀ ਜਿਹੜੀ ਮੌਜੂਦ ਹੈ, ਇਹ ਨੈਰੋ ਗੇਜ ਦੀ ਹੈ। ਇਹ ਜੀ ਸਾਰਾ ਕੁਛ ਦੋਸਤੋ ਇਹ ਜੇ ਪਿਆ। ਤੇ ਚਲੋ ਜਨਾਬ ਇਹ ਪਟਰੀ ਤੁਹਾਨੂੰ ਦਿਖਾਈਏ। ਹੁਣ ਫਿਰ ਪਲੇਟਫਾਰਮ ਵਾਲੀ ਸਾਈਡ 'ਤੇ ਚੱਲਦੇ ਹਾਂ ਮੇਨ। ਇਹ ਦੇਖੋ ਨਾ, ਇਹ ਮੇਨ ਲਾਈਨ ਦੇ ਇਸ ਵੇਲੇ ਮੈਂ ਚੱਲ ਰਿਹਾ ਵਾਂ। ਰਾਈਟ ਲੈਫਟ ਲੂਪ ਲਾਈਨਾਂ ਨੇ ਔਰ ਸਾਹਮਣੇ ਸਟੇਸ਼ਨ। ਇਹ ਜਨਾਬ ਮਾਲ ਗੱਡੀ ਦਾ ਜਿਹੜਾ ਪਲੇਟਫਾਰਮ ਹੈ, ਇਹ ਉਹਦੀਆਂ ਲਾਈਨਾਂ। ਔਰ ਇਹ ਪਲੇਟਫਾਰਮ ਤੋਂ ਦੂਸਰੀ ਸਾਈਡ 'ਤੇ ਇਹ ਖੂਬਸੂਰਤ ਪਹਾੜਾਂ ਦੇ ਦਾਮਨ 'ਤੇ ਜਿਹੜਾ ਨਾ ਇਹ ਬਣਾਇਆ ਗਿਆ ਤਰਕੀ ਰੇਲਵੇ ਸਟੇਸ਼ਨ, ਉਹਦਾ ਕੈਬਨ ਤੇ ਬਿਲਡਿੰਗ। ਅੱਛਾ, ਇਹ ਇਹਦਾ ਮੇਨ ਪੈਵਿਲੀਅਨ ਯਾਨੀ ਕਿ ਜਿਹੜਾ ਸਟੇਸ਼ਨ ਮਾਸਟਰ ਦਾ ਕਮਰਾ, ਠੀਕ ਹੈ ਨਾ। ਲੇਕਿਨ ਮੈਨੂੰ ਬਰਾਮਦਾ ਦਾ ਬੜਾ ਪਸੰਦ ਆਇਆ, ਇੱਟਾਂ ਤੇ ਗਾਰਡਰ, ਠੀਕ ਹੈ ਨਾ। ਥੋੜ੍ਹਾ ਜਿਹਾ ਤੁਹਾਨੂੰ ਅੰਦਰੋਂ ਵਿਊ ਵੀ ਵਿਖਾ ਦਿੰਦੇ ਹਾਂ ਸਟੇਸ਼ਨ ਮਾਸਟਰ ਸਾਹਿਬ ਦੇ ਕਮਰੇ ਦਾ, ਠੀਕ ਹੈ ਨਾ। ਬੜਾ ਅੱਛਾ ਲੱਗਾ ਇਸ ਸਟੇਸ਼ਨ 'ਤੇ ਆ ਕੇ, ਇੰਨਾ ਖੂਬਸੂਰਤ ਔਰ ਸੰਭਾਲ ਕੇ ਰੱਖਿਆ ਸਟਾਫ ਨੇ। ਰੇਲਵੇ ਵਾਲਿਆਂ ਨੂੰ ਵੀ ਸਲੂਟ ਹੈ, ਮਹਿਕਮੇ ਨੂੰ, ਔਰ ਇੱਥੇ ਜਿਹੜਾ ਅਮਲਾ ਹੈ ਉਹਨੂੰ ਵੀ ਸਲੂਟ ਹੈ ਕਿ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਇਹਨੂੰ ਖੂਬਸੂਰਤ ਮੇਨਟੇਨ ਕਰਕੇ ਰੱਖਿਆ ਹੈ। ਚਲੋ ਸਵਾਰੀ ਕੋਈ ਨਹੀਂ ਜਾਂ ਸਟਾਫ ਕੋਈ ਨਹੀਂ, ਉਹ ਤਾਂ ਇੱਕ ਅਲੱਗ ਹੁਣ ਮਸਲਾ ਹੈ, ਲੇਕਿਨ ਜਿਹੜੀ ਬਿਲਡਿੰਗ ਹੈ ਉਹਨੂੰ ਬੜਾ ਸੰਭਾਲ ਕੇ ਰੱਖਿਆ ਹੈ। ਅੱਛਾ, ਪਹਿਲੇ ਜਿਹੜੇ ਮਕਾਨ ਬਣਾਏ ਜਾਂਦੇ ਸਨ ਉਹਨਾਂ ਦੇ ਲੱਕੜੀ ਦੇ ਦਰਵਾਜ਼ਿਆਂ ਨੂੰ ਇਹ ਹੁੱਕ ਲਾਈ ਜਾਂਦੀ ਸੀ ਤਾਂ ਕਿ ਦਰਵਾਜ਼ਾ ਬੰਦ ਨਾ ਹੋ ਸਕੇ, ਖੁੱਲ੍ਹਾ ਹੀ ਰਹੇ। ਫਿਰ ਇਹ ਦੇਖੋ ਨਾ, ਹੁੱਕ ਨੂੰ ਪਿੱਛੇ ਕੀਤਾ, ਹੁਣ ਦਰਵਾਜ਼ਾ ਬੰਦ ਹੋ ਜਾਏਗਾ।
ਇਹ ਦੇਖੋ ਤੁਸੀਂ, ਅੱਜ ਕੱਲ੍ਹ ਇਹ ਚੀਜ਼ਾਂ ਸ਼ਾਇਦ ਨਹੀਂ ਲਾਈਆਂ ਜਾ ਰਹੀਆਂ, ਲੇਕਿਨ ਇਹ ਪਹਿਲੇ ਮਕਾਨਾਂ ਦੇ ਵਿੱਚ ਬੜਾ ਇੱਕ ਸਿਸਟਮ ਸੀ, ਡੱਕ ਜਾਂ ਇਹ ਲਾਕ ਹੋ ਗਿਆ। अच्छा ये लिखा है जी द इंडिया मशीनरी कंपनी लिमिटेड 10 नगर हावड़ा। हावड़ा के जाना ये एक शहर भी है। अच्छा लो जी। ਅੱਛਾ, ਵਜ਼ਨ ਕਰਨ ਵਾਲਾ ਜਿਹੜਾ ਸਕੇਲ ਹੈ ਅੱਜ ਵੀ ਕਾਰਾਮਦ ਹੈ ਤੇ ਮੈਂ ਚੈੱਕ ਕਰਨ ਲੱਗਾ ਵਾਂ ਕਿ ਵਾਕਈ ਸਹੀ ਹੈਗਾ। ਮੇਰਾ ਵਜ਼ਨ ਹੋਣ ਲਗਾ ਏ ਤਾਂ ਕਿ ਮੈਨੂੰ ਤੇ ਆਪਣੇ ਵਜ਼ਨ ਦਾ ਪਤਾ, ਲੇਕਿਨ ਮਸ਼ੀਨ ਕਿੰਨਾ ਦੱਸਦੀ है। 75 kg। बिल्कुल ठीक है, आगे थोड़ा सा लेके आए, आगे आगे ये चीज दिखाएं, आहिस्ता से आगे आगे और आ गया। ये सिर्फ दिखाना है कि स्केल बना हुआ है। ये करेक्ट 75 kg है। ਅੱਛਾ, ਇਹ ਜ਼ਰਾ ਚੀਜ਼ ਤੁਸੀਂ ਦੇਖਣਾ, ਇਹ ਇੱਕ ਖਰਾਦ ਜਿਹੀ ਲੱਗੀ ਹੈ ਇੱਥੇ, ਠੀਕ ਹੈ ਨਾ। ਅਗਰ ਲਿਵਰ ਨੂੰ ਜਾਂ ਕਿਸੇ ਚੀਜ਼ ਲੋਹੇ ਦੀ ਨੂੰ ਕੋਈ ਮਸਲਾ ਹੋ ਜਾਏ ਤੇ ਅੰਗਰੇਜ਼ ਦਾ ਉਹਨੇ ਉਦੋਂ ਲਗਾਇਆ ਸੀ ਕਿ ਇਹਦੇ ਵਿੱਚ ਦੇ ਕੇ ਤੇ ਇਸ ਨਾਲ ਟਾਈਟ ਕਰਕੇ ਉਸ ਨੂੰ ਪਾਈਪ ਨੂੰ ਜਾਂ ਲਿਵਰ ਨੂੰ ਕਿਸੇ ਚੀਜ਼ ਨੂੰ ਤੇ ਤੁਸੀਂ ਮੁਰੰਮਤ ਕਰ ਸਕਦੇ ਹੋ। ਮਕੈਨਿਕ ਮਿਸਤਰੀ ਬਣਾਉਣ ਦੀ ਲਿਆਉਣ ਦੀ ਜ਼ਰੂਰਤ ਹੀ ਨਹੀਂ ਹੈਗੀ ਤੇ ਰੇਲਵੇ ਦਾ ਸਟਾਫ ਹੀ ਮੁਤਲਕਾ ਜਿਹੜਾ ਨਾ ਉਹ ਸਾਰਾ ਟ੍ਰੇਨਡ ਹੁੰਦਾ ਹੈ ਹਾਲੇ ਵੀ। ਤੇ ਜਿਹੜਾ ਸਿਗਨਲ ਦਾ ਕੈਬਨ ਹੈਗਾ ਉਹਦੀਆਂ ਸੀੜੀਆਂ ਦੇ ਨਾਲ ਹੀ ਥੱਲੇ ਖਰਾਦ ਲਗਾਈ ਗਈ ਹੈ। ਅੱਛਾ, ਇਹ ਨਾ ਇੱਕ ਲੋਹੇ ਦਾ ਗਾਡਰ ਜਿਹਾ ਟੰਗਿਆ, ਉਹਦੇ ਵਿੱਚ ਇੱਕ ਲੋਹੇ ਦਾ ਕੇਲੇ, ਇਹ ਟੱਲੀ ਹੈਗੀ ਬੇਸਿਕਲੀ। ਇਹ ਰੇਲਵੇ ਦਾ ਸਟਾਫ ਇਹਨੂੰ ਵਜਾਉਂਦਾ ਹੁੰਦਾ ਸੀ ਔਰ ਇੰਡੀਕੇਟ ਕਰਨਾ ਹੈ ਕਿ ਟ੍ਰੇਨ ਕਿਸ ਸਾਈਡ ਤੋਂ ਆ ਰਹੀ ਹੈ। 3 ਵਾਰੀ ਵਜਾਓਗੇ ਟਨ 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 ਤੇ ਪਤਾ ਲੱਗੇਗਾ ਕਿ ਫਾਰ ਐਗਜ਼ਾਮਪਲ ਰਾਈਟ ਸਾਈਡ ਤੋਂ ਯਾਨੀ ਅਪ ਆ ਰਹੀ ਹੈ। 2 ਵਾਰੀ ਵਜਾਓਗੇ ਤੇ ਪਤਾ ਰਹੇਗਾ ਜੀ ਡਾਊਨ ਆ ਰਹੀ ਹੈ, ਯਾਨੀ ਕਿ ਇਹ ਇੱਕ ਆਪਣਾ ਉਹਨਾਂ ਦਾ ਹਿਸਾਬ ਕਿਤਾਬ ਹੈ। ਤੇ ਇਹ ਖੂਬਸੂਰਤ ਸਿਹਨ ਤੇ ਉੱਥੇ ਇਹ ਟੱਲੀ ਅੱਜ ਵੀ ਟੰਗੀ ਹੈ ਜਨਾਬ, ਸਾਦੀ ਔਰ ਪਾਏਦਾਰ। ਇਹ ਦੇਖੋ ਤੁਰਕੀ ਦੇ ਵੱਡੇ ਵੱਡੇ ਪਹਾੜ ਨੇ, ਇਹ ਬਿਲਕੁਲ ਰੇਲਵੇ ਸਟੇਸ਼ਨ ਦੇ ਸਾਹਮਣੇ ਦਾ ਮੰਜ਼ਰ ਤੁਹਾਨੂੰ ਦਿਖਾਇਆ ਜਾ ਰਿਹਾ ਤੇ ਇਹ ਉਹਦੇ ਵਿੱਚ ਖੂਬਸੂਰਤ ਰੇਲਵੇ ਸਟੇਸ਼ਨ। ਤੇ ਇਹ ਜਨਾਬ ਬੜੀ ਮਿਹਨਤ ਨਾਲ ਵੀਡੀਓ ਬਣਾਈ ਗਈ ਹੈ। ਵੀਡੀਓ ਕੈਸੀ ਲੱਗੀ ਹੈ ਕਮੈਂਟ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸਿਓ। ਬੜੀ ਐਫਰਟ ਕਰਕੇ ਇਹ ਚੀਜ਼ਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਅਸੀਂ, ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਪਾਕਿਸਤਾਨ ਦੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਬੰਦਾ ਨਾ ਬੰਦੇ ਦੀ ਜ਼ਾਤ, ਲੇਕਿਨ ਇੱਥੇ ਸਟੇਸ਼ਨ ਬਣਾਏ ਗਏ ਨੇ ਅੰਗਰੇਜ਼ ਦੌਰ ਦੇ। ਸਿਸਟਮ ਇੱਕ ਪੂਰਾ ਬਣਾਇਆ ਗਿਆ ਸੀ ਰੇਲਵੇ ਦਾ ਔਰ ਇਹ ਉਹੀ ਰੇਲਵੇ ਸਟੇਸ਼ਨ ਹੈ ਜਿੱਥੇ 1947 ਤੋਂ ਪਹਿਲੇ ਵੀ ਟ੍ਰੇਨਾਂ ਚੱਲਦੀਆਂ ਸਨ, ਲੇਕਿਨ ਉਦੋਂ ਕਿਤੇ ਕੋਈ ਹਿੰਦੂ ਸਟੇਸ਼ਨ ਮਾਸਟਰ ਸੀ, ਕਿਤੇ ਕੋਈ ਸਿੱਖ ਸਟੇਸ਼ਨ ਮਾਸਟਰ ਸੀ, ਕਿਤੇ ਕੋਈ ਮੁਸਲਮਾਨ ਸਟੇਸ਼ਨ ਮਾਸਟਰ ਸੀ, ਕਿਤੇ ਕੋਈ ਕ੍ਰਿਸਚਨ ਸਟੇਸ਼ਨ ਮਾਸਟਰ ਸੀ। ਲੇਕਿਨ ਅੱਜ ਤਕਰੀਬਨ ਸਾਰੇ ਮੁਸਲਮਾਨ ਹੀ ਸਟੇਸ਼ਨ ਮਾਸਟਰ ਨੇ, ਕਿਉਂਕਿ 1947 ਵੇਲੇ ਜਿਹੜੇ ਫਿਰ ਗੈਰ ਮੁਸਲਿਮ ਸਨ, ਖਾਸ ਤੌਰ 'ਤੇ ਹਿੰਦੂ ਔਰ ਸਿੱਖ, ਉਹ ਫਿਰ ਇੰਡੀਆ ਚਲੇ ਗਏ ਹਮੇਸ਼ਾ ਹਮੇਸ਼ਾ ਵਾਸਤੇ। ਤੇ ਇਹ ਸੀ ਅੱਜ ਦੀ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।